ਜ਼ਰਾ ਇਹ ਵੀਡੀਓ ਵੇਖਿਓ। ਅਸਲਾਮ ਵਾਲੇਕੁਮ। ਉਹ ਸਿਆਣਿਆਂ ਦੀ ਮਿਸਾਲ ਬਣੀ ਆ ਵੀ ਅਕਲ ਨਾ ਹੋਵੇ ਤੇ ਮੌਜਾਂ ਹੀ ਮੌਜਾਂ, ਅਕਲ ਹੋਵੇ ਤੇ ਸੋਚਾਂ ਹੀ ਸੋਚਾਂ। ਆ ਕਈ ਬੰਦੇ ਤੁਸੀਂ ਦੇਖੇ ਹੋਣੇ ਆ, ਉਹ ਐਵੇਂ ਦੰਦ ਕੱਢਦੇ ਰਹਿੰਦੇ ਆ। ਕੋਈ ਮਾੜੀ ਜੀ ਕੋਈ ਗੱਲ ਲੱਭ ਗਈ ਤੇ ਉਹ ਜ਼ਰੂਰਤ ਤੋਂ ਵੱਧ ਹੀ ਹਾ ਕਰਤੀ। ਉਹ ਅਲਾ ਫੋਲ ਦਿਮਾਗ ਦੇ, ਨਾ ਕੋਈ ਟੈਨਸ਼ਨ, ਨਾ ਕੋਈ ਫਿਕਰ, ਨਾ ਕੋਈ ਫਾਕਾ। ਜੇ ਕੋਈ ਮਾੜੀ ਮੋਟੀ ਪਰੇਸ਼ਾਨੀ ਆ ਗਈ ਤੇ ਉਹ ਵੀ ਦੰਦ ਕੱਢ ਕੁੱਢ ਕੇ ਟਪਾਤੀ। ਅੱਛਾ, ਇਹ ਜੇ ਮੈਂ ਦੇਖਿਆ ਮੁੜ ਕੇ ਹੁੰਦੇ ਫਿੱਟ ਫਾਟ ਆ, ਸਾਰੇ ਨਾਲ ਜਵਾਨ ਹੁੰਦੇ ਆ, ਨਾ ਕੋਈ ਇਹਨਾਂ ਨੂੰ ਬਿਮਾਰੀ, ਨਾ ਕੋਈ ਗੁਰਦੇ ਖਰਾਬ, ਨਾ ਫਿਫਰੇ ਖਰਾਬ, ਨਾ ਮੇਦਾ ਖਰਾਬ। ਇਹ ਜਿਹੇ ਨੂੰ ਜੇ ਕਿਤੇ ਵਿਆਹ ਤੇ ਜਾਂ ਕਿਤੇ ਫੋਤਕੀ ਦਾ ਮੌਕਾ ਲੱਭ ਗਿਆ ਤੇ ਉਹ ਦੋਵਾਂ ਦਿਨਾਂ ਦਾ ਊਂਠ ਮੰਗੋ ਸਟਾਕ ਵੀ ਕਰ ਲੈਂਦੇ ਆ, ਤਾਂ ਵੀ ਇਹਨਾਂ ਦੀ ਮਸ਼ੀਨਰੀ ਖਰਾਬ ਨਹੀਂ ਹੁੰਦੀ। ਵੀ ਉਹ ਖਰਾਬ ਤਾਂ ਫਿਰ ਹੋਵੇ ਨਾ ਜੇ ਕੋਈ ਟੈਨਸ਼ਨ ਨਾ ਲੈਣ। ਤੇ ਆ ਕਈ ਬੰਦੇ ਮੈਂ ਦੇਖੇ ਆ, ਉਹਨਾਂ ਦੇ ਮੂੰਹ ਤੇ ਹਰ ਟਾਈਮ 12 ਹੀ ਵੱਜੇ ਰਹਿੰਦੇ। ਜਿੰਨੀ ਮਰਜ਼ੀ ਉਹਨਾਂ ਦੇ ਕੋਲ ਕੋਈ ਹਾਸੇ ਵਾਲੀ ਗੱਲ ਕਰ ਲਵੇ ਨਾ ਤੇ ਉਹ ਮੂੰਹ ਹੀ ਵੱਟੀ ਰੱਖਣਗੇ, ਜਿਵੇਂ ਰੱਸੇ ਨੂੰ ਤੇਰਾ ਵੱਟ ਦਿੱਤਾ ਹੁੰਦਾ। ਤੇ ਇਸ ਜਿਹਾ ਨੂੰ ਪੁੱਛ ਲਓ ਬਿਮਾਰੀ, ਅਗੇ ਹਾਂ ਯਾਰ ਉਹ ਬਲੱਡ ਵੀ ਤਾਂ ਠਾ ਹੁੰਦਾ ਤੇ ਉਹ ਮੈਦਾ ਵੀ ਖਰਾਬ ਆ ਤੇ ਸ਼ੂਗਰ ਵੀ ਕਿਤੇ ਕਿਤੇ ਹੱਥੋਂ ਨਿਕਲ ਜਾਂਦੀ ਆ, ਸਿਰ ਵੀ ਦੁਖਦਾ ਰਹਿੰਦਾ। ਵੀ ਸਿਰ ਦਾ ਕੀ ਕਸੂਰ ਆ ਵੀ ਤੁਹਾਨੂੰ ਪਰੇਸ਼ਾਨੀਆਂ ਇੰਨੀਆਂ ਦਿੱਤੀਆਂ। ਵੀ ਖੁਸ਼ ਮੈਂ ਕਹਿੰਦਾ ਰਹਿਣਾ ਚਾਹੀਦਾ। ਜਿਹੜੀ ਰੱਬ ਦੀ ਤਰਫੋਂ ਆਫਤ ਆਣੀ ਆ ਉਹ ਆ ਹੀ ਜਾਣੀ ਆ। ਟੈਨਸ਼ਨ ਲੈ ਲਓ ਤਾਂ ਵੀ, ਨਾ ਲਵੋ ਤਾਂ ਵੀ। ਤੇ ਹੱਸਣਾ ਚਾਹੀਦਾ। ਨਾਲੇ ਹਾਸਾ ਤੇ ਆਇਆ ਇਨਸਾਨਾਂ ਦੇ ਹਿੱਸੇ ਆ। ਕਦੀ ਜਾਨਵਰ ਤੁਸੀਂ ਹੱਸਦੇ ਦੇਖੇ? ਕਦੇ ਦੇਖਿਆ ਮੱਝ ਤੇ ਗਾਂ ਆਪਸ 'ਚ ਗੱਲਾਂ ਕਰਦੀਆਂ, ਦੰਦ ਕੱਢਦੀਆਂ ਹੋਣ? ਜਾਂ ਮੱਝ ਤਿਲਕ ਕੇ ਫਰਸ਼ ਤੋਂ ਡੇਗੀ ਹੋਵੇ ਤੇ ਉਹ ਝੋਟਾ ਤਾੜੀ ਮਾਰ ਕੇ ਹੱਸ ਪਿਆ ਹੋਵੇ? ਨਹੀਂ ਨਾ, ਕਿਉਂ? ਇਨਸਾਨਾਂ ਦੇ ਹਿੱਸੇ ਆਇਆ। ਤੇ ਕਈ ਬੰਦੇ ਐਸੇ ਆ, ਉਹ ਸਾਰੀ ਉਮਰ ਹੱਸ ਕੇ ਹੀ ਨਹੀਂ ਦੇਖਿਆ, ਉਹ ਜਾਨਵਰ ਵਾਲੀ ਜ਼ਿੰਦਗੀ ਕੱਢ ਕੇ ਚਲੇ ਗਏ। ਤੇ ਇਸ ਲਈ ਹੱਸਣਾ ਚਾਹੀਦਾ। ਤੇ ਹੱਸੋ ਫੇ, ਹਾਂ ਹੱਸ ਪੋ। ਜੇ ਇਨਸਾਨਾਂ ਦੀ ਗਿਣਤੀ ਜਾਣਾ ਚਾਹੁੰਦੇ ਆ ਤੇ ਹੱਸ ਪੋ, ਨਹੀਂ ਤੇ ਉਹਨਾਂ ਦੀ ਗਿਣਤੀ ਚਾਹੋਗੇ ਜਿਨ੍ਹਾਂ ਦੇ 2 ਸਿੰਗ ਤੇ 1 ਪੂਛ ਹੁੰਦੀ ਹੈ।